ਯੂਕਰੇਨ ਤੇ ਰਸ਼ੀਆ ਦੇ ਵਿਵਾਦ ਦੇ ਤਹਿਤ ਭਾਰਤ ਨੇ ਵੀ ਆਪਣੇ ਉੱਥੇ ਰਹਿ ਰਹੇ ਨਾਗਰਿਕਾਂ ਦੇ ਲਈ ਜਾਰੀ ਕੀਤੀ ਹੈ ਸਲਾਹ। ਹਾਂਜੀ ਬਿਲਕੁਲ, ਇਹਨਾਂ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ। ਵੈਸੇ ਤਾਂ ਤੁਸੀਂ ਦੇਖਿਆ ਹੋਣਾ ਕਿ ਉਹ ਕਨਫਲਿਕਟ ਜਿਹੜਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਪਿਆ ਹੈ, ਨਾਟੋ ਨੂੰ ਲੈ ਕੇ ਜਾਂ ਜਿੱਦਾਂ ਵੀ ਹੈ। ਰਸ਼ੀਆ ਦਾ ਸਾਰਾ ਝਗੜਾ ਤੁਹਾਨੂੰ ਜ਼ਿਆਦਾ ਪਤਾ ਸੀਗਾ, ਇੱਧਰ ਬਹੁਤ ਘੱਟ ਚਰਚਾ ਹੋਈ ਤੇ ਯਕਦਮ ਯੂਕਰੇਨ ਬਾਰੇ ਖਬਰ ਆਈ ਤਾਂ ਬਹੁਤੇ ਲੋਕਾਂ ਨੂੰ ਕਿਤੇ ਨਾ ਕਿਤੇ ਚਿੰਤਾ ਹੋਈ ਕਿ ਉੱਥੇ ਕੀ ਮਸਲਾ ਹੋ ਗਿਆ। ਬਹੁਤੇ ਸਾਡੇ ਇੱਧਰ ਲੋਕਾਂ ਨੂੰ ਨਹੀਂ ਪਤਾ, ਤੁਹਾਡੇ ਉੱਧਰ ਕਿਉਂਕਿ ਖਬਰ ਜਿਹੜੀ ਹੈ ਬਹੁਤ ਜ਼ਿਆਦਾ ਚੱਲਦੀ ਹੈ ਕਿਉਂਕਿ ਯੂਐਸ ਉਹਦੇ ਚ ਡਾਇਰੈਕਟ ਇਨਵੋਲਵ ਹੈਗਾ। ਦੇਖੋ ਯੂਐਸ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ 16 ਤਰੀਕ ਨੂੰ ਕੁਝ ਵੱਡਾ ਹੋ ਸਕਦਾ ਹੈ। ਔਰ ਵੈਸੇ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਯੂਐਸ ਵੱਲੋਂ ਆਉਂਦੀ ਜਿਹੜੀ ਖਬਰ ਨਾ ਥੋੜੀ ਜਿਹੀ ਫਿੱਕੀ ਹੁੰਦੀ ਹੈ। ਅਫਗਾਨਿਸਤਾਨ ਵਾਲੇ ਜਾਂ ਹੋਰ 2-3 ਮਾਮਲੇ ਏਦਾਂ ਦੇ ਹੋਏ ਆ ਇਸ ਪ੍ਰਸ਼ਾਸਨ ਦੇ ਵਿੱਚ। ਪਰੰਤੂ ਜੇ ਤੁਸੀਂ ਦੇਖੋਗੇ ਫਰਾਂਸ ਨੇ ਵੀ ਕਹਿ ਦਿੱਤਾ ਸੀਗਾ। ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਉੱਥੇ ਕਮੇਡੀਅਨ ਅੱਜ ਕੱਲ ਵੈਸੇ ਨਾ ਰਾਜਨੀਤੀ ਚ ਕਮੇਡੀਅਨ ਚਮਕ ਰਹੇ ਆ, ਕਿਉਂਕਿ ਜਿਹੜਾ ਕਮੇਡੀਅਨ ਕਿਸੇ ਸਮੇਂ ਦਾ ਰਾਸ਼ਟਰਪਤੀ ਬਣ ਗਿਆ ਸੀ, ਸ਼ਾਇਦ ਉਹਦਾ ਨਾਮ ਜ਼ੈਲੈਂਸਕੀ ਹੈ, ਤਾਂ ਉਹਨੇ ਵੀ ਕਹਿ ਦਿੱਤਾ ਸੀਗਾ ਕਿ 16 ਤਰੀਕ ਨੂੰ ਅਸੀਂ ਜੇ ਹਮਲਾ ਹੋਇਆ ਤਾਂ ਯੂਨਿਟੀ ਡੇ ਮਨਾਵਾਂਗੇ। ਬਾਅਦ ਦੇ ਵਿੱਚ ਉਹਨੇ ਕਿਹਾ ਨਹੀਂ, ਨੋ ਮੈਂ ਤਾਂ ਜੋਕ ਕਰ ਰਿਹਾ ਸੀਗਾ। ਉਹ ਕਹਿੰਦੇ ਨਖੱਤਿਆ ਤੇਰੀ ਆਦਤ ਨਹੀਂ ਗਈ ਹਾਲੇ ਤੱਕ ਜੋਕ ਮਾਰਨ ਦੀ, ਕਮੇਡੀਅਨ ਦੇ ਹੀ ਨੁਕਸ ਹੁੰਦੇ ਆ ਨਾ। ਸੋ ਇਹ ਸਾਰੀਆਂ ਜਿਹੜੀਆਂ ਖਬਰਾਂ ਸੀਗੀਆਂ ਜਾਂ ਇਸ ਤਰ੍ਹਾਂ ਦੀਆਂ ਚਿੰਤਾਵਾਂ ਸੀਗੀਆਂ, ਇਸੇ ਦਰਮਿਆਨ ਭਾਰਤ ਨੇ ਵੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਖਾਨਾ ਪੂਰਤੀ ਕੀਤੀ ਆ, ਬੜੇ ਸੌਫਟ ਜਿਹੇ ਤਰੀਕੇ ਨਾਲ ਖਾਨਾ ਪੂਰਤੀ ਕੀਤੀ। ਕੋਈ ਇਹਨਾਂ ਦੀ ਕੋਈ ਸੋਲਿਡ ਸਟੇਟਮੈਂਟ ਨਜ਼ਰ ਨਹੀਂ ਆਈ ਹੈ। ਔਰ ਵੈਸੇ ਜੇ ਤੁਸੀਂ ਦੇਖੋਗੇ ਯੂਕਰੇਨ ਦੇ ਵਿੱਚ ਸਟੱਡੀ ਕਰਨ ਵਾਸਤੇ ਕਾਫੀ ਬੱਚੇ ਜਾਂਦੇ ਨੇ, ਉਹਨਾਂ ਨੂੰ ਉਧਰੋਂ ਲਿਆਉਣ ਵਾਸਤੇ ਜਾਂ ਕੀ ਇੰਤਜ਼ਾਮਾਤ ਰਹਿਣਗੇ ਹਾਲ ਦੀ ਘੜੀ ਕੁਛ ਵੀ ਨਹੀਂ ਹੈ। ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਸਾਰੇ ਦੇਸ਼ ਜਿਹੜੇ ਚਿੰਤਤ ਨੇ। ਤਾਂ ਖੈਰ ਇਹਨਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਵਿਵਾਦ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ, ਤਾਂ ਉਹਦੇ ਚੱਲਦਿਆਂ ਦੇਖੋ ਸ਼ੇਅਰ ਬਾਜ਼ਾਰ ਜਾਂ ਤੇਲ ਦੀਆਂ ਕੀਮਤਾਂ, ਇਹ ਸਾਰਾ ਕੁਝ ਦੁਨੀਆ ਤੇ ਪ੍ਰਭਾਵ ਪੈ ਰਿਹਾ ਹੈਗਾ। ਹਾਲਾਂਕਿ ਪੁਤਿਨ ਮੇਰੇ ਖਿਆਲ ਦੇ ਨਾਲ ਹੁਣ ਥੋੜਾ ਠੰਡਾ ਹੋਇਆ, ਜੇ ਸਾਰਾ ਕੁਝ ਠੰਡਾ ਠੰਡੌਰੇ ਦੇ ਨਾਲ ਨਿਬੜ ਜਾਵੇ ਤੇ ਮੇਰੇ ਖਿਆਲ ਦੇ ਨਾਲ ਬਿਹਤਰ ਹੈ। ਉਸ ਤਰ੍ਹਾਂ ਇਹਨਾਂ ਨੇ ਆਪੋ ਆਪਣੇ ਦੇਸ਼ ਦੇ ਜਿਹੜੇ ਹੈਗੇ ਆ ਨਾਗਰਿਕ ਉਹਨਾਂ ਨੂੰ ਕਿਹਾ ਕਿ ਟਿਕਾਣੇ ਜਿਹੜੇ ਭਾਈ ਜੀ ਛੱਡ ਦਿਓ ਤਾਂ ਬਿਹਤਰ ਹੈ। ਜੀ ਅੱਜ ਕਹਿੰਦੇ ਆ ਵੀ ਥੋੜੀ ਜਿਹੀ ਟੈਨਸ਼ਨ ਘਟੀ ਆ, ਕੁਛ ਕੁ ਫੌਜਾਂ ਜਿਹੜੀਆਂ ਰੂਸ ਨੇ ਵਾਪਸ ਜਿਹੜੀਆਂ ਉੱਥੋਂ ਹੁਣ ਸੱਦੀਆਂ ਹੈਗੀਆਂ ਨੇ ਜੀ।